ਅਗਲੀ ਗੱਲ ਕਰੀਏ ਦੀਪਕ ਸ਼ਰਮਾ ਜੀ, ਸੁਪਰੀਮ ਕੋਰਟ ਕਹਿੰਦੇ ਵੀ ਅੱਜ ਡੱਲੇਵਾਲ ਹੋਣਾ ਨੂੰ ਆਨਲਾਈਨ ਸੁਣ ਸਕਦੇ ਆ। ਸੁਪਰੀਮ ਕੋਰਟ ਦੇ ਵਿੱਚ ਵੈਸੇ ਤਾਂ ਜਨਵਰੀ ਤੋਂ ਬਾਅਦ ਜਦੋਂ ਕੋਰਟ ਦੁਬਾਰਾ ਖੁੱਲਣੀਆਂ ਸੀ ਤਾਂ ਸੁਣਵਾਈ ਦੀ ਤਰੀਕ ਸੀ। ਠੀਕ ਹੈ। ਪਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕਦੇ ਵੀ ਵਿੱਚ ਲੋੜ ਪਵੇ ਤਾਂ ਅਸੀਂ ਇਸ ਮਸਲੇ ਤੇ ਸੁਣਵਾਈ ਕਰ ਸਕਦੇ। ਠੀਕ ਹੈ। ਸੁਪਰੀਮ ਕੋਰਟ ਲਗਾਤਾਰ ਪੰਜਾਬ ਸਰਕਾਰ ਨੂੰ ਹਦਾਇਤ ਕਰਦਾ ਆ ਰਿਹਾ ਸੀਗਾ ਕਿ ਵੀ ਡੱਲੇਵਾਲ ਹੋਰਾਂ ਦੀ ਸਿਹਤ ਦੇ ਲਈ ਤੁਸੀਂ ਕੀ ਕਰ ਰਹੇ ਹੋ, ਉਹਨਾਂ ਦੀ ਜਾਨ ਬਚਾਉਣ ਲਈ ਕੀ ਕਰ ਰਹੇ ਹੋ, ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਰੋਲ ਨਿਭਾਓ, ਉਹਨਾਂ ਨੂੰ ਹਸਪਤਾਲ ਦਾਖਲ ਕਰਾਓ। ਅਜਿਹੇ ਹੁਕਮ ਕਿੰਨੀ ਵਾਰ ਆਏ ਤੇ ਆਪਾਂ ਕਿੰਨੀ ਵਾਰ ਉਹਦੀ ਚਰਚਾ ਕੀਤੀ। ਹੁਣ ਫਿਰ ਇੱਕ ਵਾਰ ਜਦੋਂ ਇਸ ਪਹਿਲੂ ਤੇ ਅਦਾਲਤ 'ਚ ਪਹੁੰਚ ਹੋਈ ਕਿ ਜੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ, ਕਿਉਂਕਿ ਪਤਾ ਇਹ ਲੱਗ ਰਿਹਾ ਕਿ ਅੱਜ ਜਿਵੇਂ 33ਵਾਂ ਦਿਨ ਸ਼ੁਰੂ ਹੋ ਗਿਆ, ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 28 ਦਸੰਬਰ ਹੈ ਇੱਥੇ, ਤੇ 33ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤ ਦਾ ਜੀ। ਕੱਲ ਪਤਾ ਲੱਗ ਰਿਹਾ ਸੀਗਾ ਕਿ ਡਾਕਟਰ ਕਹਿ ਰਹੇ ਨੇ ਕਿ ਹੁਣ ਉਹਨਾਂ ਨੂੰ ਪਾਣੀ ਪੀਣ 'ਚ ਵੀ ਮੁਸ਼ਕਲ ਹੋ ਰਹੀ ਹੈ, ਪਾਣੀ ਲੰਘਾਉਣਾ ਵੀ ਮੁਸ਼ਕਲ ਹੋ ਰਿਹਾ, ਕਈ ਵਾਰ ਪਾਣੀ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ ਤੇ ਉਹਨਾਂ ਨੂੰ ਹੁਣ ਬੋਲਣ 'ਚ ਬਹੁਤ ਮੁਸ਼ਕਲ ਹੋ ਰਹੀ ਹੈ, ਕਿਉਂਕਿ ਉਹ ਲਗਾਤਾਰ ਰੁਕੇ ਵੀ ਨਹੀਂ ਸੀਗੇ। ਉਹ ਮੀਡੀਆ 'ਚ ਵੀ ਬੋਲ ਲੈਂਦੇ ਸੀ, ਉਹ ਮਾਈਕ ਤੋਂ ਵੀ ਬੋਲ ਲੈਂਦੇ ਸੀ, ਜਿਹੜਾ ਹਾਲ ਚਾਲ ਪੁੱਛਣ ਸੀ ਉਹਨਾਂ ਨੂੰ ਵੀ ਇਬਾਰਤ ਸੁਣਾਉਂਦੇ ਸੀ, ਜਦੋਂ ਕਿ ਡਾਕਟਰਾਂ ਦੀ ਨੇੜਲੇ ਸਲਾਹ ਸੀ ਕਿ ਹੁਣ ਤੁਸੀਂ ਘੱਟ ਬੋਲੋ। ਤੇ ਇਸ ਲਈ ਹੁਣ ਉਹਨਾਂ ਨੂੰ ਕਹਿੰਦੇ ਬੋਲਣ 'ਚ ਵੀ ਦਿੱਕਤ ਆ ਰਹੀ ਹੈ, ਕੁਝ ਇਸ਼ਾਰਿਆਂ ਨਾਲੋਂ ਗੱਲਾਂ ਕਰਨ ਲੱਗੇ ਨੇ, ਹੱਥ ਪੈਰ ਪੀੜੇ ਪੈ ਰਹੇ ਨੇ। ਸੋ ਇਸ ਸਥਿਤੀ 'ਚ ਕਾਫੀ ਫਿਕਰਮੰਦੀ ਵਧੀ ਹੈ। ਦੂਸਰੇ ਪਾਸੇ ਅਦਾਲਤ ਦੇ ਵਿੱਚ ਹਰਿਆਣੇ ਦੇ ਵਕੀਲ, ਕੇਂਦਰ ਦੇ ਨੁਮਾਇੰਦੇ ਲਗਾਤਾਰ ਇਹ ਗੱਲ ਕਰ ਰਹੇ ਨੇ ਜੀ ਕਿ ਪੰਜਾਬ ਸਰਕਾਰ ਤੁਹਾਡੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੀ, ਪੰਜਾਬ ਸਰਕਾਰ ਤੁਹਾਡਾ ਕਿਹਾ ਨਹੀਂ ਮੰਨ ਰਹੀ ਜੀ, ਉਹਨਾਂ ਨੂੰ ਹਸਪਤਾਲ ਨਹੀਂ ਲੈ ਕੇ ਜਾ ਰਹੀ। ਤੇ ਮਾਨਯੋਗ ਕੱਲ ਸੁਪਰੀਮ ਕੋਰਟ ਨੇ ਥੋੜਾ ਜਿਹਾ ਸਖਤ ਇਸ਼ਾਰਾ ਜਿਵੇਂ ਕੀਤਾ ਕਿ ਬਈ ਕੀ ਉਹਨਾਂ ਨੂੰ ਅਗਵਾ ਕੀਤਾ ਹੋਇਆ, ਕੀ ਕਿਸੇ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ, ਤੁਸੀਂ ਕਿਉਂ ਨਹੀਂ ਉੱਥੇ ਤੱਕ ਪਹੁੰਚਦੇ, ਕਿਉਂਕਿ ਇਹ ਸੂਚਨਾ ਤਾਂ ਜਨਤਕ ਹੈ ਕਿ ਡੱਲੇਵਾਲ ਸਾਹਿਬ ਜਿੱਥੇ ਬੈਠੇ ਨੇ ਉਸ ਸਟੇਜ ਦੇ ਆਲੇ ਦੁਆਲੇ ਟਰਾਲੀਆਂ ਤੱਕ ਵੈਲਡ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਕੋਈ ਟਰਾਲੀਆਂ ਹਟਾ ਕੇ ਉਹਨਾਂ ਨੂੰ ਲੈ ਕੇ, ਇਸ ਲਈ ਉਹ ਇਸ਼ਾਰਾ ਉੱਧਰ ਹੈ। ਕੀ ਫੋਰਸਫੁਲੀ ਲਿਜਾਣ ਦੀ ਤਿਆਰੀ ਹੈ ਹੁਣ ਸਰਕਾਰ ਦੀ, ਕੀ ਕੋਈ ਡੰਡੇ ਦੇ ਜ਼ੋਰ ਤੇ ਉਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਚੱਕਣ ਦੀ ਤਿਆਰੀ ਹੋ ਰਹੀ ਹੈ ਕਿ ਆਉਂਦੇ ਇੱਕ ਦੋ ਦਿਨਾਂ 'ਚ। ਅੱਜ ਜਦੋਂ ਸੁਣਵਾਈ ਹੋਣੀ ਆ ਤਾਂ ਜੇ ਕਹਿੰਦੇ ਲੋੜ ਪਈ ਅਸੀਂ ਡੱਲੇਵਾਲ ਹੋਰਾਂ ਨੂੰ ਵੀ ਆਨਲਾਈਨ ਲਵਾਂਗੇ, ਤੇ ਉਦੋਂ ਡਾਕਟਰ ਫਿਕਰ ਪ੍ਰਗਟਾ ਰਹੇ ਨੇ ਕਿ ਉਹਨੂੰ ਕੋਮਾ 'ਚ ਜਾ ਸਕਦਾ। ਇਹ ਸਾਰੀ ਪ੍ਰਕਿਰਿਆ 'ਚ ਜਿਹੜੀਆਂ ਧਿਰਾਂ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦੇ ਨੁਮਾਇੰਦੇ ਮਾਨਯੋਗ ਅਦਾਲਤ ਦੇ ਵਿੱਚ ਇਹ ਪੱਖ ਰੱਖ ਰਹੇ ਨੇ ਜੀ ਪੰਜਾਬ ਆਪਣਾ ਰੋਲ ਨਹੀਂ ਨਿਭਾ ਰਿਹਾ, ਪੰਜਾਬ ਉੱਥੇ ਮੋੜਵਾਂ ਸਵਾਲ ਕਿਉਂ ਨਹੀਂ ਕਰ ਪਾ ਰਿਹਾ, ਪੰਜਾਬ ਦੇ ਵਕੀਲ ਮਾਨਯੋਗ ਪੰਜਾਬ ਸਰਕਾਰ ਦੇ ਨੁਮਾਇੰਦੇ ਐਡਵੋਕੇਟ ਜਨਰਲ ਸਾਹਿਬ ਇਹ ਸਵਾਲ ਕਿਉਂ ਨਹੀਂ ਕਰ ਪਾ ਰਹੇ ਕਿ ਜਨਾਬ ਮਰਨ ਵਰਤ ਹੈ ਕਾਹਦੇ ਲਈ। ਉਹਦਾ ਸਵਾਲ ਦਾ ਜਵਾਬ ਤਾਂ ਕੇਂਦਰ ਕੋਲ ਹੈ। ਤੇ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ, ਤੁਹਾਡਾ ਹੁਕਮ ਪਹਿਲਾਂ ਤਾਂ ਇਹ ਵੀ ਆਇਆ ਸੀਗਾ ਕਿ ਜੇ ਪੈਦਲ ਜਾਣਾ ਚਾਹੁੰਦੇ ਦਿੱਲੀ ਜਾਣ, ਇਹ ਹੁਕਮ ਤਾਂ ਹਰਿਆਣੇ ਨੇ ਵੀ ਨਹੀਂ ਮੰਨਿਆ ਜੀ। ਤਾਂ ਇਹ ਦਲੀਲ, ਇਹ ਤਰਕ ਕਿਉਂ ਨਹੀਂ ਰੱਖ ਰਹੇ ਕਿ ਭੁੱਖ ਹੜਤਾਲ ਤਾਂ ਮਰਨ ਵਰਤ ਤਾਂ ਸਵੇਰੇ ਟੁੱਟ ਜੂਗਾ ਜੀ, ਕੇਂਦਰ ਗੱਲਬਾਤ ਕਰਨ ਤਾਂ ਆ ਜਾਵੇ। ਸਹੀ ਗੱਲ, ਮੰਨਣੀ ਬਾਤ ਦੀ ਗੱਲ ਆ, ਗੱਲਬਾਤ ਲਈ ਤਾਂ ਆਵੇ, ਅਸੀਂ ਜੀ ਮਨਾ ਲਾਂਗੇ। ਇਹ ਤਰਕ ਕਿਉਂ ਨਹੀਂ ਰੱਖ ਰਹੇ? ਕੀ ਪੰਜਾਬ ਸਰਕਾਰ ਦੇ ਵਕੀਲ ਕੇਂਦਰ ਤੋਂ ਡਰਦੇ ਨੇ? ਕੀ ਉਹਨਾਂ ਦਾ ਹਿੱਸਾ ਬਣ ਕੇ ਚੱਲ ਰਹੇ ਨੇ? ਕੀ ਉਹਨਾਂ ਦੇ ਥੱਲੇ ਲੱਗ ਰਹੇ ਨੇ? ਕੀ ਸਿਰਫ ਫੰਡ ਜਾਰੀ ਹੋ ਜਾਣ ਸਾਡੇ ਆ ਜਾਰੀ, ਉਹਦੇ ਲਈ ਉਹਨਾਂ ਨਾਲ ਸਮਝੌਤਾ ਹੋ ਗਿਆ ਕਿ ਪੰਜਾਬ ਢੱਠੇ ਖੂਹ 'ਚ ਜਾਵੇ? ਪੰਜਾਬ ਦੇ ਕਿਸਾਨਾਂ ਦੀ ਗੱਲ ਨਾ ਸੁਣੋ, ਪੰਜਾਬ ਦੇ ਮਜ਼ਦੂਰਾਂ ਦੀ ਗੱਲ ਨਾ ਸੁਣੋ, ਪੰਜਾਬ ਦੇ ਦੁਕਾਨਦਾਰ ਦੀ ਗੱਲ ਨਾ ਸੁਣੋ, ਪੰਜਾਬ ਦੇ ਵਿਦਿਆਰਥੀਆਂ ਦੀ, ਮੁਲਾਜ਼ਮਾਂ ਦੀ ਗੱਲ ਨਾ ਸੁਣੋ। ਸੋ ਇਹ ਸਵਾਲ ਇੱਥੇ ਆ ਕੇ ਖੜਾ। ਸੋ ਡੱਲੇਵਾਲ ਦੀ ਸਿਹਤ ਬਿਲਕੁਲ ਨਾਸਾਜ਼ ਹੈ ਜੀ, ਔਰ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਉਚੇਚ ਸੁਣਵਾਈ ਇਸ ਆਧਾਰ ਤੇ ਹੋ ਰਹੀ ਹੈ ਕਿ ਹੁਕਮ ਦੀ ਪਾਲਣਾ ਅਜੇ ਤੱਕ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀ, ਪੰਜਾਬ ਸਰਕਾਰ ਮੋੜਵੇਂ ਸਵਾਲ ਕਿਉਂ ਨਹੀਂ ਕਰ ਪਾ ਰਹੀ, ਜਿਹੜੀ ਆਮ ਬੰਦੇ ਨੂੰ, ਸਾਡੇ ਵਰਗੇ ਜਿਹਨੇ ਕਦੇ ਵਕਾਲਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਵੀ ਸਮਝ ਆਉਂਦਾ ਕਿ ਇਹ ਤਰਕ ਹੈਗੇ ਨੇ ਤੁਹਾਡੇ ਕੋਲ, ਤੇ ਉੱਥੇ ਤਰਕ ਦੇਣੋਂ ਕਿਉਂ ਭਗੌੜੇ ਹੋ ਰਹੇ ਨੇ। ਇਹ ਕਈ ਸ਼ੰਕੇ ਸ਼ੋਭੇ ਇਹਦੇ ਨਾਲ ਖੜੇ ਹੋ ਰਹੇ ਨੇ ਕਿ ਕੀ ਤੁਸੀਂ ਬੀਜੇਪੀ ਦਾ ਰਾਹ ਮੋਕਲਾ ਕਰ ਰਹੇ ਹੋ, ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ। ਇਹ ਕਿਸਾਨ ਅੰਦੋਲਨ ਅੱਜ ਜਿਸ ਸਥਿਤੀ 'ਚ ਪਹੁੰਚ ਗਿਆ, ਉਸ ਸਥਿਤੀ 'ਚ ਕੀ ਇਹਦਾ ਫਾਇਦਾ ਕੱਲ ਨੂੰ ਬੀਜੇਪੀ ਚੁੱਕ ਸਕਦੀ ਹੈ? ਹਰਿਆਣੇ ਵਾਂਗ ਜੱਟ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਜਿਵੇਂ ਉੱਥੇ ਖੇਡ ਰਚਿਆ, ਕੀ ਇੱਥੇ ਵੀ ਉਹਨਾਂ ਦਾ ਅਜਿਹਾ ਟਾਰਗੇਟ ਹੈ? ਸੋ ਇਹ ਸਾਰੇ ਸਵਾਲ ਨੂੰ ਵੱਡੇ ਹੁੰਦੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕਿਹਦੇ ਵੱਲੋਂ ਖੇਡ ਰਹੀ ਆ, ਇਹ ਸ਼ੰਕੇ ਸ਼ੋਭੇ ਪੈਦਾ ਹੋਣ ਲੱਗੇ। ਬਿਲਕੁਲ, ਇਹ ਤਾਂ ਹੈ ਹੀ ਆ। ਉਹ ਕਹਾਵਤ ਨਹੀਂ ਆ, ਜਦੋਂ ਰੋਮ ਸੜ ਰਿਹਾ ਸੀ ਨੀਰੂ ਬੰਸਰੀ ਵਜਾ ਰਿਹਾ ਸੀ, ਸਾਡੇ ਵਾਲਾ ਛੁੱਟੀਆਂ ਮਨਾ ਰਿਹਾ। ਤੁਸੀਂ ਇਹ ਦੇਖੋ ਨਾ ਕਿ 10.5 ਮਹੀਨੇ ਦਾ ਅੰਦੋਲਨ ਹੋ ਗਿਆ। ਸ਼ੁਰੂ ਦੇ ਦਿਨਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਕੇਂਦਰ ਦੇ ਮੰਤਰੀ ਮੈਂ ਲੈ ਕੇ ਆਇਆ, ਵਿੱਚ ਬੈਠ ਕੇ ਮੈਂ ਮਸਲੇ ਹੱਲ ਕਰਾਉਣਾ। ਮੁੱਖ ਮੰਤਰੀ ਸਾਹਿਬ ਲਗਾਤਾਰ 2-3 ਮੀਟਿੰਗਾਂ ਚੰਡੀਗੜ੍ਹ 'ਚ ਬੈਠੇ। ਉਸ ਤੋਂ ਬਾਅਦ ਜੇ ਕੇਂਦਰ ਨੇ ਪੰਜਾਬ ਕੰਨੀ ਦਾ ਰੁਖ ਨਹੀਂ ਕੀਤਾ, ਚੰਡੀਗੜ੍ਹ ਕੰਨੀ ਦਾ ਰੁਖ ਨਹੀਂ ਕੀਤਾ, ਤੁਸੀਂ ਕੇਂਦਰ ਕੰਨੀ ਦਾ ਰੁਖ ਕਰ ਲੈਂਦੇ, ਤੁਸੀਂ ਦਿੱਲੀ ਜਾਏ ਆਉਂਦੇ। ਤੁਸੀਂ ਕਿਉਂ ਨਹੀਂ ਕੋਸ਼ਿਸ਼ ਕੀਤੀ? 10 ਮਹੀਨਿਆਂ ਬਾਅਦ ਜਦੋਂ ਮਰਨ ਵਰਤ 30 ਦਿਨਾਂ ਦਾ ਹੋ ਗਿਆ, ਫਿਰ ਤੁਹਾਡਾ ਟਵੀਟ ਆਇਆ, ਤੇ ਟਵੀਟ ਤੋਂ ਬਾਅਦ ਫਿਰ ਅਮਨ ਅਰੋੜਾ ਜੀ ਵਫਦ ਲੈ ਕੇ ਚਲ ਗਏ, ਫਿਰ
ਰਾਤ ਨੂੰ ਕੁਲਤਾਰ ਸੰਧਵਾ ਜੀ ਚੱਲ ਗਏ, ਫਿਰ ਜੀ। ਕੱਲ ਹਰਪਾਲ ਚੀਮਾ ਜੀ ਚੱਲ ਗਏ ਤੇ ਹੂੰ, ਪ੍ਰੈਸ ਕਾਨਫਰੰਸ ਕਹਿੰਦੇ ਆ ਜੀ ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ। ਕੇਂਦਰ ਗੱਲ ਮੰਨੇ। ਸਰਕਾਰਾਂ ਵੀ ਅਪੀਲ ਕਰਦੀਆਂ ਹੁੰਦੀਆਂ, ਅਪੀਲ ਕਰਨ ਨੂੰ ਤਾਂ ਸਾਡੇ ਵਰਗੇ ਲੋਕ ਹੈਗੇ। ਤੁਸੀਂ ਐਕਸ਼ਨ ਲਓ, ਤੁਹਾਡੇ ਤੇ ਇਲਜ਼ਾਮ ਸਰਕਾਰ ਲਾਤਾ। ਵਾਂਗ ਡੀਲ ਕਰੇ, ਸਰਕਾਰ ਜਾ ਕੇ ਉੱਥੇ ਬੈਠੇ, ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰੇ, ਅਮਿਤ ਸ਼ਾਹ ਨਾਲ ਰਾਬਤਾ ਕਰੇ, ਨਰਿੰਦਰ ਮੋਦੀ ਦੇ ਘਰ ਮੂਹਰੇ ਧਰਨਾ ਲਾ ਲਓ, ਜੇ ਬੂਹਾ ਨਹੀਂ ਖੋਲਦੇ ਚਿੱਠੀ ਪੱਤਰ ਲਿਖ ਲਓ, ਧਰਨਾ ਤਾਂ ਆਉਂਦਾ। ਕੇਜਰੀਵਾਲ ਕੋ ਹੁਣ ਰਜਾਈ ਲੈ ਕੇ ਬਹਿ ਜਾਵੇ ਫੁੱਟਪਾਥ ਤੇ, ਹੁਣ ਕਿਉਂ ਨਹੀਂ ਰਜਾਈ ਚੱਕ ਹੁੰਦੀ? ਸੋ ਇਸ ਲਈ ਇਹ ਸਪਸ਼ਟ ਹੈ ਕਿ ਤੁਸੀਂ ਸਰਕਾਰ ਵਾਂਗ ਨਹੀਂ ਵਿਚਰ ਰਹੇ, ਤੁਸੀਂ ਲੋਕਾਂ ਵਾਂਗ। ਅਸੀਂ ਜੇ ਹਾਲ ਪੁੱਛਿਆ, ਤੁਸੀਂ ਮੈਡੀਕਲ ਮਾਹਰ ਹੋ, ਤੁਸੀਂ ਉੱਥੇ ਰਿਪੋਰਟਾਂ ਦੇਖ ਕੇ ਆ ਗਏ ਡੱਲੇਵਾਲ ਸਾਹਿਬ ਦੀ, ਤੁਸੀਂ ਹੱਲ ਕੀ ਕਰਕੇ ਆਏ? ਜਾਂ ਤਾਂ ਤੁਸੀਂ ਕਹੋਗੇ ਡੱਲੇਵਾਲ ਸਾਹਿਬ ਤੁਹਾਡਾ ਮਰਨ ਵਰਤ ਕਰਨ ਦੀ ਲੋੜ ਨਹੀਂ, ਆ ਮੇਰੀ ਕੈਬਨਿਟ ਸਾਰੀ ਬੈਠਦੀ ਆ ਮਰਨ ਵਰਤ ਤੇ, ਬਿਠਾ ਲਓ ਸਾਰਿਆਂ ਨੂੰ। ਫਿਰ ਤਾਂ ਕੁਝ ਨਾ ਤਾਂ ਤੁਸੀਂ ਉੱਥੇ ਤੁਹਾਨੂੰ ਮਾਈਕ ਨਹੀਂ ਦਿੰਦੇ, ਉਹ ਦਰੀ ਤਾਂ ਦਿੰਦੇ ਆ। ਤੁਸੀਂ 12 ਮਿੰਟ ਤੋਂ ਬਾਅਦ ਉੱਥੇ 13 ਮਿੰਟ ਰੁਕਦੇ ਨਹੀਂ, ਤੁਸੀਂ ਭੱਜੇ ਆਉਂਦੇ ਹੋ। ਸੋ ਇਸ ਲਈ ਤੁਸੀਂ ਸਰਕਾਰ ਵਾਂਗ ਰਿਐਕਟ ਨਹੀਂ ਕਰ ਰਹੇ, ਫਿਰ ਸਵਾਲ ਹੋਣਗੇ ਜਨਾਬ। ਬਿਲਕੁਲ ਬਿਲਕੁਲ। ਬੀਬੀ ਰਾਣੀ ਨਹੀਂ ਨਾ ਕਹਿੰਦੇ ਜਿੱਦਾਂ ਬਣ ਜਾਂਦੀ ਹੈ, ਇਹ ਸਰਕਾਰ ਤਾਂ ਕੇਂਦਰ ਦੇ ਅੱਗੇ ਇਦਾਂ ਹੀ ਜਿਹੜਾ ਉਹ ਕੰਮ ਕਰ ਰਹੀ ਹੈ।